अस्सलामुअलैकुम नाजरीन, ਤੁਸੀਂ ਵੇਖ ਰਹੇ ਹੋ ਰਹਿਮਾਨੀ ਨਿਊਜ਼ ਪ੍ਰੋਗਰਾਮ ਫਿਲਮੀ ਸਿਤਾਰੇ ਦੇ ਨਾਲ। ਮੈਂ ਹਾਂ ਤੁਹਾਡਾ ਮੇਜ਼ਬਾਨ ਅਕਰਮ ਰਾਠ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਇਸ ਪ੍ਰੋਗਰਾਮ ਵਿੱਚ ਮਹਿਮਾਨ ਨੇ ਅਰਸ਼ਦ ਖੋਕਰ ਤੇ ਅਨਵਰ ਖੋਕਰ ਸਾਹਿਬ। ਨਾਜ਼ਰੀਨ, ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਇਸ ਪ੍ਰੋਗਰਾਮ ਵਿੱਚ ਅਸੀਂ ਪੰਜਾਬੀ ਫਿਲਮਾਂ ਦੇ ਬਾਰੇ 'ਚ ਇਨਫੋਰਮੇਸ਼ਨ ਸ਼ੇਅਰ ਕਰਨੇ ਆ ਔਰ ਇਸ ਤੋਂ ਪਹਿਲੇ ਪ੍ਰੋਗਰਾਮਸ ਅਸੀਂ ਕਰ ਚੁੱਕੇ ਹਾਂ। 1980 ਤੱਕ ਪੰਜਾਬੀ ਫਿਲਮਾਂ ਦੇ ਬਾਰੇ ਤੁਹਾਡੇ ਨਾਲ ਇਨਫੋਰਮੇਸ਼ਨ ਅਸੀਂ ਸ਼ੇਅਰ ਕੀਤੀ ਔਰ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ 1981 ਤੋਂ 1985 ਤੱਕ ਇਨਫੋਰਮੇਸ਼ਨ ਸ਼ੇਅਰ ਕਰਾਂਗੇ। ਜਿਵੇਂ ਤੁਸੀਂ ਜਾਣਦੇ ਹੋ ਕਿ 60-70 ਦਾ ਦੌਰ ਇੱਕ ਕਿਆਮਤ ਖੇਜ਼ ਦੌਰ ਸੀ ਫਿਲਮ ਇੰਡਸਟਰੀ ਦੇ ਹਵਾਲੇ ਨਾਲ ਔਰ ਸੁਨਹਿਰਾ ਦੌਰ ਸੀ। ਉਸ ਦੌਰ ਦੇ ਅਦਾਕਾਰ ਵੀ ਬਹੁਤ ਅੱਛੇ ਸਨ, ਬੈਸਟ ਪਰਫਾਰਮਰ ਸਨ ਔਰ ਹੋਮਵਰਕ ਕਰਕੇ ਆਉਂਦੇ ਸਨ। ਉਹਨਾਂ ਨੂੰ ਪਤਾ ਹੈ ਕਿ ਸਾਡਾ ਇਸ ਕਰੈਕਟਰ ਹੈ ਔਰ ਇਹਦਾ ਸਿਆਕੋ ਸਬਾਕ ਕੀ ਹੈ, ਉਹ ਅਸੀਂ ਕਿਸ ਕਿਸਮ ਦੀ ਪਰਫਾਰਮੈਂਸ ਦੇਣੀ ਹੈ। ਲੇਕਿਨ ਅੱਜ ਦੇ ਦੌਰ 'ਚ ਉਹ ਚੀਜ਼ ਨਹੀਂ ਵੇਖੀ ਜਾਂਦੀ। ਅੱਜ ਦੇ ਦੌਰ 'ਚ ਸੈੱਟ 'ਤੇ ਪਹੁੰਚਦੇ ਨੇ ਤਾਂ ਡਾਇਰੈਕਟਰ ਕੋਲ ਪੁੱਛਦੇ ਨੇ ਕਿ ਸਾਡਾ ਕਿਹੜਾ ਸੀਨ ਹੈ ਅਗਲਾ ਔਰ ਉਹਦੇ ਡਾਇਲਾਗਸ ਕੀ ਨੇ ਔਰ ਚੰਦ ਦਿਨ ਬਾਅਦ ਉਹ ਭੁੱਲ ਜਾਂਦੇ ਨੇ। ਮੈਨੂੰ ਇੱਕ ਵਾਕਿਆ ਯਾਦ ਆ ਰਿਹਾ ਹੈ ਸਾਡੀ ਮਾਜ਼ੀ ਦੀ ਸੁਪਰਸਟਾਰ ਅਦਾਕਾਰਾ ਨਗਮਾ ਬੇਗਮ ਦੇ ਹਵਾਲੇ ਨਾਲ। ਔਰ ਉਹਨਾਂ ਕੋਲ ਕਿਸੇ ਨੇ ਪੁੱਛਿਆ ਕਿ ਤੁਹਾਡੀ ਪਹਿਲੀ ਫਿਲਮ ਕਿਹੜੀ ਸੀ। ਉਹਨਾਂ ਦੱਸਿਆ ਉਹਦੇ ਡਾਇਲਾਗ ਕਿਹੜੇ ਸਨ। ਉਹਨਾਂ ਬੜੇ ਅੱਛੇ ਤਰੀਕੇ ਨਾਲ ਦੱਸੇ ਔਰ ਉਹਨਾਂ ਕਿਹਾ ਕਿ ਰੋਮਾਂਟਿਕ ਸੀਨ ਕਿਵੇਂ ਅਦਾ ਕੀਤਾ ਸੀ। ਉਹਨਾਂ ਕਿਹਾ ਕਿ ਇਸ ਤਰੀਕੇ ਨਾਲ ਅਦਾ ਕੀਤਾ ਸੀ। ਇੱਥੋਂ ਅੰਦਾਜ਼ਾ ਹੁੰਦਾ ਕਿ ਪੁਰਾਣੇ ਅਦਾਕਾਰ ਬੜੇ ਅੱਛੇ ਸਨ ਔਰ ਉਹਨਾਂ ਨੂੰ ਪਤਾ ਸੀ ਅਦਾਕਾਰੀ ਕਿਸ ਚੀਜ਼ ਦਾ ਨਾਂ ਹੈ ਔਰ ਹੋਮਵਰਕ ਕਰਕੇ ਆਉਂਦੇ ਸਨ। ਲੇਕਿਨ ਅੱਜ ਦੇ ਦੌਰ 'ਚ ਉਹ ਚੀਜ਼ ਨਹੀਂ ਪਾਈ ਜਾਂਦੀ। ਅਤੇ ਨਾਜ਼ਰੀਨ, ਅਸੀਂ ਅਸਲ ਮੌਜੂ ਦੀ ਤਰਫ ਆਉਂਦੇ ਹਾਂ। ਅੱਜ ਤੋਂ ਅਸੀਂ ਇਨਸ਼ਾਅੱਲਾ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਪਾਕਿਸਤਾਨੀ ਪੰਜਾਬੀ ਫਿਲਮਾਂ ਦੀ 1981 ਤੋਂ ਲੈ ਕੇ 1985 ਤੱਕ। ਅਤੇ ਅਸੀਂ ਸਭ ਤੋਂ ਪਹਿਲਾਂ ਜ਼ਹਿਮਤ ਦਿਆਂਗੇ ਅਰਸ਼ਦ ਖੋਕਰ ਸਾਹਿਬ ਨੂੰ ਕਿ ਉਹ ਸਾਨੂੰ ਇਨਫੋਰਮੇਸ਼ਨ ਦੱਸਣ। 1981 'ਚ ਤਕਰੀਬਨ 45 ਫਿਲਮਾਂ ਰਿਲੀਜ਼ ਹੋਈਆਂ ਔਰ ਉਹਦੇ ਜੋ ਸ਼ੇਰ ਖਾਂ, ਚਨਵਰਿਆਮ, ਸਾਲਾ ਸਾਹਿਬ ਤਕਰੀਬਨ ਸੁਪਰ ਹਿੱਟ ਸਾਬਿਤ ਹੋਈਆਂ। ਔਰ ਸਭ ਤੋਂ ਪਹਿਲਾਂ ਅਸੀਂ ਪੁੱਛਾਂਗੇ ਸ਼ੇਰ ਖਾਂ ਦੇ ਹਵਾਲੇ ਨਾਲ ਕਿ ਅਰਸ਼ਦ ਖੋਕਰ ਸਾਹਿਬ ਦੇ ਹਵਾਲੇ ਨਾਲ ਤੁਸੀਂ ਦੱਸੋ ਕਿਸ ਕਿਸਮ ਦੀ ਫਿਲਮ ਸੀ। ਸ਼ੇਰ ਖਾਨ ਯੂਸਫ ਮਲਿਕ ਸਾਹਿਬ ਦੀ ਫਿਲਮ ਸੀ। ਮੌਲਾ ਜੱਟ ਤੋਂ ਬਾਅਦ ਸੁਪਰ ਹਿੱਟ ਗਈ ਹੈ। ਬਹੁਤ ਅੱਛਾ ਕੰਮ ਕੀਤਾ ਹੈ ਇਕਬਾਲ ਹਸਨ ਨੇ। ਸ਼ੇਰ ਖਾਨ ਇਕਬਾਲ ਹਸਨ ਬਣਿਆ, ਬਹੁਤ ਹੀ ਅੱਛਾ ਕੰਮ ਕੀਤਾ ਇਕਬਾਲ ਹਸਨ ਨੇ। ਬਹਰਹਾਲ ਉਹ ਪੰਜਾਬ ਦਾ ਸ਼ੇਰ ਤੋਂ ਉਹ ਫਿਲਮ ਇੰਡਸਟਰੀ 'ਚ ਆਇਆ, ਵਿਲਨ ਆਇਆ। ਫਿਰ ਉਹ ਧੀ ਰਾਣੀ ਅਤੇ ਸੱਸੀ ਪੁੰਨੂ ਤੋਂ ਹੀਰੋ ਬਣਿਆ। ਫਿਰ ਉਹ 404 ਨੇ ਮਿਹਨਤ ਕੀਤੀ। ਸ਼ੇਰ ਖਾਨ ਤੋਂ ਮੁਸਤਫਾ ਕਰੀਮ ਦੇ ਸੁਲਤਾਨ ਦੇ ਬਰਾਬਰ ਰੋਲ ਲੈਣ ਲੱਗ ਪਿਆ। ਸ਼ੇਰ ਖਾਨ ਦੇ ਕਾਮਯਾਬੀ ਤੋਂ ਬਾਅਦ ਅੱਛੀ ਫਿਲਮ ਸੀ, ਬਹੁਤ ਅੱਛਾ ਕੰਮ ਕੀਤਾ ਉਹਨੇ ਇਕਬਾਲ ਹਸਨ ਨੇ। ਗਾਣੇ ਬਹੁਤ ਅੱਛੇ ਸਨ। ਝਾਂਜਰੀਆ, ਛਨਕਾ ਦੋ, ਬਿੰਦੀਆਂ ਵੀ। ਇੱਕ ਇਹਦੇ 'ਤੇ ਪਿਕਚਰਾਈਜ਼ ਹੋਇਆ ਸੀ ਗਾਣਾ ਝਾਂਜਰੀ। ਅੰਜਮਨ ਦੀਆਂ 2-3 ਫਿਲਮਾਂ ਇਸ ਸਾਲ ਰਿਲੀਜ਼ ਹੋਈਆਂ ਸਨ ਈਦ 'ਤੇ ਇਕੱਠੀਆਂ ਹੀ। ਚਨਵਰਿਆਮ, ਸਾਲਾ ਸਾਹਿਬ ਅਤੇ ਸ਼ੇਰ ਖਾਨ, ਤਿੰਨਾਂ 'ਚ ਅੰਜਮਨ ਸੀ। ਅਤੇ ਤਿੰਨੇ ਹੀ ਫਿਲਮਾਂ 2.5 ਸਾਲ ਚੱਲਦੀਆਂ ਰਹੀਆਂ ਨੇ। ਤਿੰਨਾਂ ਫਿਲਮਾਂ 'ਚ ਕਮਾਲ ਕੀਤਾ ਅੰਜਮਨ ਦੇ ਗਾਣਿਆਂ ਨੇ। ਬਹੁਤ ਅੱਛੇ ਗਾਣੇ। ਨੂਰ ਜਹਾਂ ਦਾ ਵੀ ਬੜਾ ਕੰਟਰੀਬਿਊਸ਼ਨ ਸੀ ਇਹਨਾਂ ਤਿੰਨਾਂ ਫਿਲਮਾਂ ਦੇ ਵਿੱਚ। ਗਾਣੇ ਦੇ ਹਵਾਲੇ ਨਾਲ ਅਸੀਂ ਅਨਵਰ ਖੋਕਰ ਸਾਹਿਬ ਨੂੰ ਜ਼ਹਿਮਤ ਦਾਂਗੇ ਉਹ ਸਾਨੂੰ ਇਨਫੋਰਮੇਸ਼ਨ ਦੇਣ ਔਰ ਕਿਹੜੇ ਗਾਣੇ ਸਨ ਔਰ ਕਿਹਦੇ 'ਤੇ ਪਿਕਚਰਾਈਜ਼ ਹੋਏ ਫਿਲਮ ਸ਼ੇਰ ਖਾਨ ਦੇ ਹਵਾਲੇ ਨਾਲ। ਸ਼ੇਰ ਖਾਨ ਦਾ ਗਾਣਾ ਅਜੇ ਪਿਕਚਰਾਈਜ਼ ਸੀ। ਮੈਂ ਵੀ ਬਦਨਾਮ ਸਈਆਂ ਤੂੰ ਵੀ ਬਦਨਾਮ ਹੈ। ਫਿਰ ਸੀ ਝਾਂਜਰੀਆ ਪਹਿਨਾ ਦਿਓ। ਅੰਜਮਨ ਦਾ ਕੋਸਟ ਟਾਈਪ ਦਾ ਗਾਣਾ ਸੀ, ਟੰਗ 'ਤੇ ਪਿਕਚਰਾਈਜ਼ ਹੋਇਆ ਸੀ। ਫਿਰ ਸੀ ਮੈਂ ਤੂੰ ਮਾਈ छैला ਤੇ ਮੈਂ ਤੇਰੀ ਲੈਲਾ, ਬੜਾ ਅੱਛਾ ਗਾਣਾ ਸੀ। ਅਤੇ ਫਿਰ ਆਖਰਲਾ ਗਾਣਾ ਜਿਹੜਾ ਸੀ ਅੰਜਮਨ 'ਤੇ ਤੂੰ ਜੇ ਮੇਰੇ ਹਮੇਸ਼ਾ ਕੋਲ ਰਵੇਂ। ਫਿਲਮ ਦੇ ਗਾਣੇ ਲਾਜਵਾਬ ਸਨ। ਮੈਂ ਚਿੜੀ ਚੁਬਾਰੇ ਇਸ਼ਕ ਦੇ ਅਜ ਲੈ ਕੇ ਤੇਰਾ ਨਾਮ। ਵਾਹ, ਉਹ ਸਦਾ ਬਹਾਰ ਗਾਣੇ ਅੱਜ ਵੀ ਗਾਣੇ ਵੇਖੀ ਤੇ ਬੜਾ ਅੱਛਾ ਲੱਗਦਾ ਹੈ, ਬੜਾ ਸਕੂਨ ਮਿਲਦਾ ਹੈ ਔਰ ਆਂਦੇ ਨੇ ਕਿ ਮੌਸੀਕੀ ਰੂਹ ਦੀ ਗਿਜ਼ਾ ਹੈ। ਔਰ ਉਸ ਤੋਂ ਬਾਅਦ ਚਨਵਰਿਆਮ, ਸਾਲਾ ਸਾਹਿਬ, ਇਹ 2 ਫਿਲਮਾਂ ਇਹਦੇ ਬਾਰੇ 'ਚ ਅਸੀਂ ਅਨਵਰ ਸਾਹਿਬ ਕੋਲੋਂ ਪੁੱਛਾਂਗੇ ਕਿ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦੇਵੋ। ਚਨਵਰਿਆਮ ਹਦਾਇਤਕਾਰ ਜਹਾਂਗੀਰ ਕੈਸਰ ਦੀ ਫਿਲਮ ਸੀ ਅਤੇ ਫਿਰੰਗੀਆਂ ਦੇ ਮੌਜੂ 'ਤੇ ਬਣੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਹਦਾਇਤਕਾਰ ਹੈਦਰ ਨੇ ਨਿਜ਼ਾਮ ਬਣਾਈ, ਮੁਜ਼ੱਫਰ ਤਾਹਿਰ ਨੇ ਹੀਰਾ ਮੋਤੀ ਬਣਾਈ ਅਤੇ ਇਕਬਾਲ ਹਸਨ ਨੇ ਜਵਾਨ ਮੇਰੇ ਦੇਸ਼ ਦਾ ਬਣਾਈ। ਲੇਕਿਨ ਉਹ ਗੱਲ ਜਿਹੜੀ ਚਨਵਰਿਆਮ ਵਿੱਚ ਨਾ ਉਹਨੇ ਨਜ਼ਰ ਨਹੀਂ ਆਈ ਹੈ। ਇਹਦੀ ਗਾਣੇ ਬੜੇ ਅੱਛੇ ਸਨ, ਉਹਨਾਂ ਦੇ ਗਾਣੇ ਵੀ ਇੰਨੇ ਅੱਛੇ ਨਹੀਂ ਹੋਏ ਆ। ਫਿਲਮਾਂ ਦੇ ਵੀ ਫਿਰੰਗੀ ਦੇ ਮੌਜੂਦ ਸਨ ਲੇਕਿਨ ਇਹ ਫਿਲਮ ਜ਼ਿਆਦਾ ਕਾਮਯਾਬ ਹੋਈ, ਹਰ ਲਿਹਾਜ਼ ਨਾਲ ਬੜੀ ਅੱਛੀ ਸੀ। ਮੁਸਤਫਾ ਕਰੀਮ ਨੇ ਮੋਤੀ ਡੋਗਰ ਦਾ ਰੋਲ ਕੀਤਾ ਸੀ ਅਤੇ ਮੇਨ ਰੋਲ ਜਿਹੜਾ ਸੀ ਉਹ ਇਕਬਾਲ ਹਸਨ ਅਤੇ ਸੁਲਤਾਨ ਨੇ ਕੀਤਾ ਸੀ। ਅੱਛੀ ਫਿਲਮ ਸੀ। ਗਾਣੇ ਖਾਸ ਤੌਰ 'ਤੇ ਬੜੇ ਮਸ਼ਹੂਰ ਹੋਏ ਸਨ। ਮਤਲਬ ਗਾਣੇ ਜਿਹੜੇ ਸਨ ਸੁਣ 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 ਭਾਵੇਂ ਢੋਲ ਪਿਆ ਵੱਜਦਾ, ਰਮਲੀ ਰਮਲੀ ਪੁੱਛਦੀ ਹੈ ਕਮਲੀ, ਜ਼ਬਰਦਸਤ। ਫਿਰ ਗਾਣੇ ਸਨ। ਫਿਰ ਇਸ ਤਰ੍ਹਾਂ ਗਾਣਾ ਸੀ ਵੇ ਸੋਨੇ ਦੀਆਂ ਕੰਗਣਾ ਸੌਦਾ ਇੱਕੋ ਜਿਹਾ। ਇਹ ਗਾਣੇ ਜਿਹੜੇ ਮੈਂ ਇੱਕ ਧਰਤੀ ਸਰਦੀ ਬਲਦੀ। ਵਾਹ, ਇਸ ਵਾਸਤੇ ਬੜੇ ਸਦਾ ਬਹਾਰ ਗਾਣੇ ਸਨ। ਸਾਲਾ ਸਾਹਿਬ ਫਿਲਮ ਜਿਹੜੀ ਹੈ ਇਹ ਅਲਤਾਫ ਸਾਹਿਬ ਦੀ ਫਿਲਮ ਸੀ ਜੀ।
ਅਲਤਾਫ ਸਾਹਿਬ ਨੇ ਇਸ ਕੰਮ ਤੋਂ 1969 ਵਿੱਚ ਆਪਣਾ ਕੈਰੀਅਰ ਆਗਾਜ਼ ਕੀਤਾ, ਪੰਛੀ ਤੇ ਪਰਦੇਸੀ ਫਿਲਮ ਬਣਾਈ। ਉਹ ਫਿਲਮ ਬੜੀ ਅੱਛੀ ਲੱਗੀ ਕਿਉਂਕਿ ਉਸ ਫਿਲਮ ਦਾ ਇੱਕ ਗਾਣਾ ਸੀ ਰੋਨਾਲ ਦੇ ਬਾਅਦ ਵਿੱਚ ਜਿਹੜਾ ਬੜਾ ਮਸ਼ਹੂਰ ਹੋਇਆ ਸੀ। ਉਸ ਤੋਂ ਬਾਅਦ ਉਹਨੇ ਬਣਾਈ ਵੀਰ ਪਿਆਰਾ, ਫਿਰ ਉਹਨੇ ਬਣਾਈ ਉਹਨੇ ਇੱਕ ਬਾਅਦ ਵਿੱਚ ਫਿਲਮ ਬਣਾਈ ਦੋ ਨੈਣ ਸਵਾਲੀ, ਉਹਦੀ ਭੱਟੀ ਦਾ ਗਾਣਾ ਬੜਾ ਮਸ਼ਹੂਰ ਹੋਇਆ, ਦਮਿਸ਼ਕ ਦਾ ਭਰਨਾ ਪਿਆ ਗਾਣੀ। ਉਸ ਤੋਂ ਬਾਅਦ ਉਹਨੇ ਬਣਾਈ ਦੇਸ ਮਰ ਜਾਨ ਦਾ, ਕਾਦਰਾ ਬਾਰੇ ਫਿਲਮ ਬਣਾਈਆਂ। ਫਿਰ ਆਲੀਆ ਨਾਲ ਸ਼ਾਦੀ ਕਰਕੇ ਉਹਨੇ ਆਪਣੀ ਪ੍ਰੋਡਕਸ਼ਨ ਵਿੱਚ ਚੱਲੀ ਤੇ ਚੀਤਾ ਚਾਲਬੱਧ ਬਣਾਈਆਂ, ਲੇਕਿਨ ਕਾਮਯਾਬ ਨਹੀਂ ਹੋ ਸਕਿਆ। ਸਾਲਾ ਸਾਹਿਬ ਨੇ ਉਹਨੂੰ ਅਰੂਜ ਬਖਸ਼ਿਆ। ਇਸ ਫਿਲਮ ਦੇ ਗਾਣੇ ਬੜੇ ਅੱਛੇ ਸਨ, ਫਿਲਮ ਵੀ ਬੜੀ ਅੱਛੀ ਸੀ ਤੇ ਹਰ ਲਿਹਾਜ਼ ਨਾਲ ਫਿਲਮ ਬੜੀ ਅੱਛੀ ਸੀ। ਮਜ਼ੀਦ ਤੁਸੀਂ ਅਰਸ਼ਦ ਖੋਖਰ ਸਾਹਿਬ ਕਹਿਣਾ ਚਾਹੁੰਦੇ ਹੋ ਨਾ ਫਿਲਮਾਂ ਦੇ ਬਾਰੇ 'ਚ? ਬਸ ਠੀਕ ਹੈ ਤਾਂ ਜੋ ਨਾਜ਼ਰੀਨ 1982 'ਚ 27 ਫਿਲਮਾਂ ਰਿਲੀਜ਼ ਹੋਈਆਂ ਔਰ ਜਿਨ੍ਹਾਂ 'ਚ ਮਿਰਜ਼ਾ ਜੱਟ ਮਿਰਜ਼ਾ ਵਗੈਰਾ ਹੋਈ। ਔਰ ਮਿਰਜ਼ੇ ਮੇਰਾ 2-3 ਕਿਸਮ ਦੀਆਂ ਫਿਲਮਾਂ ਨੇ ਮਿਰਜ਼ੇ ਦੇ ਨਾਮ ਤੋਂ। ਅਰਸ਼ਦ ਖੋਖਰ ਸਾਹਿਬ ਤੁਸੀਂ ਸਾਨੂੰ ਦੱਸੋ ਕਿ ਕਿਉਂ ਜ਼ਰੂਰਤ ਮਹਿਸੂਸ ਹੈ ਮਿਰਜ਼ਾ ਜੱਟ ਮਿਰਜ਼ਾ ਵਗੈਰਾ ਬਣਾਉਣ ਦੀ ਇਸ ਕਿਸਮ ਦੀ ਫਿਲਮ? ਮਿਰਜ਼ਾ ਜੱਟ ਸਨ 67 ਵਿੱਚ ਸਭ ਤੋਂ ਪਹਿਲੇ ਬਣਾਈ ਮਸੂਦ ਪਰਵੇਜ਼ ਸਾਹਿਬ ਨੇ ਫਿਰਦੌਸ ਤੇ ਇਜਾਜ਼ ਨੂੰ ਲੈ ਕੇ। ਬਿਲਕੁਲ ਬਹੁਤ ਚੱਲੀ ਫਿਲਮ, ਉਹ ਅੱਛੇ ਗਾਣੇ ਸਨ ਉਹਦੇ, ਬੜਾ ਅੱਛਾ ਮਿਊਜ਼ਿਕ ਸੀ ਰਸ਼ੀਦ ਅਤਰੇ ਦਾ। ਰਸ਼ੀਦ ਅਤਰੇ ਦੇ ਇਸ ਦੌਰਾਨ ਫੌਤ ਹੋ ਗਏ ਤੇ ਵਜਾਹਤ ਅਤਰੇ ਨੇ ਫਿਰ ਇਹ ਮਿਊਜ਼ਿਕ ਮਿਰਜ਼ਾ ਜੱਟ ਦਾ ਤਿਆਰ ਕੀਤਾ। ਬਹੁਤ ਚੱਲੀ ਸੀ ਫਿਲਮ, ਉਹ ਗਾਣਾ ਜਿਹੜਾ ਹੜਾ ਵੀ ਢੋਲਣ ਨਾ ਜਾਵੇਂ ਨਾ ਇਸ਼ਕ ਨੂੰ ਲੀਕਾਂ ਲਾਵੇਂ, ਬਹੁਤ ਪਾਪੂਲਰ ਗਾਣਾ ਹੋਇਆ। ਬਿਲਕੁਲ ਇਸ ਤਰ੍ਹਾਂ ਤੇ ਮਤਲਬ ਸਨ 81 ਤੇ 82 ਦੇ ਵਿੱਚ ਮਿਰਜ਼ਾ ਜੱਟ ਮਸੂਦ ਪਰਵੇਜ਼ ਸਾਹਿਬ ਨੇ ਆਪਣਾ ਮਸੂਦ ਪਰਵੇਜ਼ ਸਾਹਿਬ ਸ਼ੁਰੂ ਕੀਤੀ। ਖਾਨਮ ਨੂੰ ਤੇ ਯੂਸਫ ਖਾਨ ਨੂੰ ਕਾਸਟ ਕਰਨਾ ਚਾਹਿਆ। ਫਿਰ ਉਹਨੇ ਸੋਚਿਆ ਕਿ ਯੂਸਫ ਖਾਨ ਨਾਲ ਗੱਲ ਹੋ ਚੁੱਕੀ ਸੀ ਕਿ ਯੂਸਫ ਖਾਨ ਇੰਨਾ ਸੂਟ ਨਹੀਂ ਕਰਨਾ ਖਾਨਮ ਨਾਲ, ਤੇ ਉਹਨਾਂ ਸ਼ਾਹਦ ਨੂੰ ਕਾਸਟ ਕਰ ਲਿਆ। ਯੂਸਫ ਖਾਨ ਨੂੰ ਇਸ ਚੀਜ਼ ਦਾ ਬੜਾ ਮਤਲਬ ਬੁਰਾ ਮਹਿਸੂਸ ਹੋਇਆ ਕਿ ਮੈਨੂੰ ਪਹਿਲਾਂ ਗੱਲਬਾਤ ਮੇਰੇ ਨਾਲ ਕਰਕੇ ਤੇ ਸ਼ਾਹਦ ਨੂੰ ਲੈ ਲਿਆ। ਯੂਸਫ ਖਾਨ ਨੇ ਰਜ਼ਾ ਮੀਰ ਨੂੰ ਤਿਆਰ ਕੀਤਾ ਤੇ ਆਪਣੀ ਫਿਲਮ ਜੱਟ ਮਿਰਜ਼ਾ ਨਾਲ ਤਿਆਰ ਕਰ ਦਿੱਤੀ। ਸਹੀ ਦੋਨੋਂ ਹੀ ਫਿਲਮਾਂ ਹੀ ਨਾ ਹੌਲੀਆਂ ਰਹੀਆਂ ਕਿਉਂਕਿ ਮਿਊਜ਼ਿਕ ਮਸੂਦ ਪਰਵੇਜ਼ ਉਹ ਜਿਹੀ ਡਾਇਰੈਕਸ਼ਨ ਨਹੀਂ ਦੇ ਸਕਿਆ ਤੇ ਨਾ ਹੀ ਖਵਾਜਾ ਖੁਰਸ਼ੀਦ ਅਨਵਰ ਔਰ ਹੀਰਾ ਜਾ ਵਰਗਾ ਮਿਊਜ਼ਿਕ ਦੇ ਚੁੱਕਿਆ। ਜੱਟ ਮਿਰਜ਼ਾ ਜੱਟ ਵੀ ਫੇਲ ਹੋ ਗਈ ਤੇ ਜੱਟ ਮਿਰਜ਼ਾ ਵੀ ਅੰਜਮਨ ਤੇ ਯੂਸਫ ਖਾਨ ਸਹੇਲਾਂ ਵਿੱਚ ਅਰੂਜ ਸੀ, ਲੇਕਿਨ ਇਹ ਵੀ ਫਿਲਮ ਫੇਲ ਹੋ ਗਈ। 1982 'ਚ ਪਾਕਿਸਤਾਨ ਫਿਲਮ ਇੰਡਸਟਰੀ ਵਾਸਤੇ 2 ਟ੍ਰੈਜਡੀਜ਼ ਹੋਈਆਂ ਸਨ। ਹਸਨ ਤਾਰਿਕ ਜੋ ਬੜੇ ਬਾਕਮਾਲ ਡਾਇਰੈਕਟਰ ਸਨ ਔਰ ਸਲੀਮ ਰਜ਼ਾ ਬਹੁਤ ਅੱਛੇ ਸਿੰਗਰ ਸਨ। ਇਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ? ਸਲੀਮ ਰਜ਼ਾ ਤੇ ਤਲਕ ਕ੍ਰਿਸਚੀਅਨ ਨਾਲ ਸੀ, ਮਜ਼ਹਬ ਨਾਲ ਸੀ। ਹਾਲਾਂਕਿ ਉਹ ਨਾਮ ਦੀ ਬੋਲੀ ਹੈ ਯਸਰਬ ਕੇ ਵਾਲੀ ਸਾਰੇ ਨਬੀ ਤੇਰੇ ਦਰ ਕੇ ਸਵਾਲੀ, ਉਹ ਮਤਲਬ ਬਹੁਤ ਅੱਛੇ ਗੁਰੂਗਰ ਸਨ। ਉਹਨੇ ਡੈਥ ਹੋਈ। ਹਸਨ ਤਾਰਿਕ ਸਾਹਿਬ ਜਿਨ੍ਹਾਂ ਨੀਂਦ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ, ਫਿਰ ਬੰਜਾਰਨ ਬਣਾਈ, ਕਨੀਜ਼ ਬਣੀ, ਇਸ ਤੋਂ ਬਾਅਦ ਤਹਿਜ਼ੀਬ, ਮਰਾਓ ਜਾਨ ਦਾ, ਅੰਜਮਨ, ਇੱਕ ਗੁਨਾਹ ਔਰ ਸਹੀ, ਦੀਦਾਰ, ਸਰੀਆ ਭੋਪਾਲੀ, ਬੇਸ਼ੁਮਾਰ ਉਹਨਾਂ ਫਿਲਮ ਬਣਾਈਆਂ। ਸਨ 82 'ਚ ਉਹਨਾਂ ਦੀ ਡੈਥ ਹੋ ਗਈ। ਆਖਰੀ ਫਿਲਮ ਉਹਨਾਂ ਦੀ ਸੰਗਦਿਲ 82 ਚੱਲੀ, ਬਹੁਤ ਚੱਲੀ ਹੈ, ਡਾਇਮੰਡ ਜੁਬਲੀ ਹੋਈ ਹੈ ਉਹਨਾਂ ਦੀ ਡੈਥ ਤੋਂ ਬਾਅਦ। ਬਹੁਤ ਅੱਛੇ ਡਾਇਰੈਕਟਰ ਸਨ ਜੀ। ਬਹੁਤ ਸ਼ੁਕਰ ਹੈ। 1983 'ਚ 36 ਫਿਲਮਾਂ ਰਿਲੀਜ਼ ਹੋਈਆਂ। ਸਾਹਿਬ ਜੀ, ਸਸੁਰਾਲ ਚਲੋ, ਸੋਨਾ ਚਾਂਦੀ। ਔਰ ਸੋਨਾ ਚਾਂਦੀ ਦੇ ਹਵਾਲੇ ਨਾਲ ਤੁਸੀਂ ਸਾਨੂੰ ਦੱਸੋ ਕਿ ਨਾਂ ਤੇ ਬੜੇ ਕੀਮਤੀ ਨੇ ਔਰ ਫਿਲਮ ਵੀ ਸੁਪਰ ਹਿੱਟ ਕਿਸ ਕਿਸਮ ਦੀ ਸੀ? ਉਹ ਸੋਨਾ ਚਾਂਦੀ ਰੰਗੀਲਾ ਸਾਹਿਬ ਨੂੰ ਇੱਕ ਵਾਰੀ ਫਿਰ ਉਹਨਾਂ ਮਤਲਬ ਜਵਾਨ ਕਰ ਦਿੱਤਾ। ਰੰਗੀਲਾ ਸਾਹਿਬ ਦੀਆਂ ਬਹੁਤ ਫਿਲਮਾਂ 2 ਰੰਗੀਲੇ ਤੋਂ ਬਾਅਦ ਜਿਹੜੀਆਂ ਨੇ ਉਹ ਨਾਕਾਮ ਹੋਈਆਂ, ਬਹੁਤ 8-10 ਫਿਲਮਾਂ ਨਾਕਾਮ ਹੋਈਆਂ। ਇਸ ਫਿਲਮ ਨੇ ਰੰਗੀਲਾ ਸਾਹਿਬ ਨੂੰ ਨਵਾਂ ਇੱਕ ਜਨਮ ਦਿੱਤਾ। ਬਹੁਤ ਕਾਮਯਾਬ ਫਿਲਮ ਸੀ, ਬਹੁਤ ਅੱਛਾ ਕੰਮ ਕੀਤਾ ਸੰਗੀਤਾ ਨੇ, ਨੰਨਾ ਨੇ, ਅਲੀ ਜਾਦ ਨੇ। ਗਾਣੇ ਰਾਣੀ ਤੇ ਪਿਕਚਰਾਈਜ਼ ਹੋਏ ਸਨ। ਗੋਰਾ ਨੀ ਰੰਗ ਗੋਰਾ ਤੇ ਕਾਲੀਆਂ ਨੂੰ ਦਫਾ ਕਰੋ ਗਾਣਾ ਬੜਾ ਮਸ਼ਹੂਰ ਹੋਇਆ। ਫਿਰ ਉਹ ਗਾਣਾ ਸੀ ਮਤਲਬ ਬਾਹਰ ਅੱਛੀ ਫਿਲਮ ਸੀ, ਬਹੁਤ ਅੱਛੀ ਫਿਲਮ ਸੀ ਸੋਨਾ ਚਾਂਦੀ, ਬਹੁਤ ਚੱਲੀ ਸੀ। 1983 'ਚ ਵਹੀਦ ਮੁਰਾਦ ਜਿਹੜੇ ਚਾਕਲੇਟੀ ਹੀਰੋ ਨੇ ਉਹਨਾਂ ਦੀ ਡੈਥ ਹੋਈ। ਅਲਾਉਦੀਨ ਅਵਾਮੀ ਅਦਾਕਾਰ, ਜੀ ਜੀ, ਸ਼ਬਾਬ ਕਰਾਨਵੀ ਡਾਇਰੈਕਟਰ, ਅਹਿਮਦ ਰੁਸ਼ਦੀ ਸਿੰਗਰ। ਇਹਨਾਂ ਚਾਰਾਂ ਦੇ ਵਾਲੇ ਕੋਈ ਥੋੜਾ ਜਿਹਾ ਸਾਨੂੰ ਦੱਸੋ ਕਿ ਕਿਸ ਕਿਸ ਸਾਹਿਬ ਚਾਕਲੇਟ ਹੀਰੋ ਸਨ ਜੀ। ਤਕਸੀਮ ਕਾਰ ਦੇ ਬੇਟੇ ਸਨ ਨਿਸਾਰ ਮੁਰਾਦ ਦੇ। 1960 ਨੇ ਆਪਣਾ ਕੈਰੀਅਰ ਸ਼ੁਰੂ ਕੀਤਾ। 1964 ਜਿਹਨੇ ਆਪਣੀ ਫਿਲਮ ਹੀਰਾ ਔਰ ਪੱਥਰ ਬਣਾਈ, ਫਿਰ ਅਰਮਾਨ ਬਣਾਈ, ਫਿਰ ਉੱਪਰ ਤਲੇ ਬੇਸ਼ੁਮਾਰ ਫਿਲਮਾਂ ਸੁਪਰ ਹਿੱਟ ਹੋਈਆਂ। ਮਸਤਾਨਾ ਮਾਈ ਬਣਾਈ। ਟੋਟਲ ਨੇ 125 ਜਾਂ 30 ਫਿਲਮਾਂ ਕੰਮ ਕੀਤਾ, ਪੰਜਾਬੀ ਵੀ ਸ਼ਾਮਲ ਸਨ। ਤੇ 1983 'ਚ ਉਹਨਾਂ ਦੀ ਡੈਥ ਹੋ ਗਈ ਅਚਾਨਕ। ਅਲਾਉਦੀਨ ਦਾ ਵੀ ਮਤਲਬ ਇੱਕ ਪਾਕਿਸਤਾਨੀ ਫਿਲਮ ਇੰਡਸਟਰੀ ਬੜਾ ਇੱਕ ਅਹਿਮ ਰੋਲ ਹੈ ਜੀ। ਬਿਲਕੁਲ 47 ਤੋਂ ਲੈ ਕੇ 83 ਤੱਕ ਉਹਨਾਂ ਬੇਸ਼ੁਮਾਰ ਫਿਲਮਾਂ 'ਚ ਇਹੋ ਜਿਹੇ ਕਿਰਦਾਰ ਕੀਤੇ ਨੇ। ਫੰਨੇ ਖਾਂ, ਕਰਤਾਰ ਸਿੰਘ, ਆਪਣਾ ਲਾਡੋ, ਬਦਨਾਮ, ਮੈਂ ਆਪਣਾ ਮਾਂ ਬਾਪ, ਬਹੁਤ ਅੱਛੀਆਂ ਫਿਲਮਾਂ ਸਨ। 1982 'ਚ ਉਹਨਾਂ ਦੇ ਬੇਟੇ ਦੀ ਡੈਥ ਹੋਈ ਐਕਸੀਡੈਂਟ ਨਾਲ। ਉਹ ਬਰਦਾਸ਼ਤ ਨਹੀਂ ਕਰ ਸਕੇ ਉਹ ਸਦਮਾ। 1983 'ਚ ਉਹਨਾਂ ਦੀ ਡੈਥ ਹੋ ਗਈ। ਸ਼ਬਾਬ ਕਰਾਨਵੀ ਦਾ ਵੀ ਫਿਲਮ ਠੰਡੀ ਸੜਕ ਤੋਂ ਉਹਨਾਂ ਆਪਣਾ ਕੈਰੀ ਸ਼ੁਰੂ ਕੀਤਾ।
फिर बहुत कामयाब फिल्म बनाई इंसान और आदमी, इंसाफ और कानून, दामन और चिंगारी, उन्होंने मेरा नाम है मुहब्बत है। इन्हें दो बेटे नज़र शबाब तो जफर शबाब वो भी डायरेक्टर बने, यानी कि इन्हें पूरी राज किया फिल्म इंडस्ट्री 1983 उन्होंने अचानक डेथ हो गई। बिल्कुल अहमद उश्ती साहब बहुत अच्छे गुलकार सन, सिंगर कमाल सी, वहीद नादा ते जिन्ने गाने वहीद नाद दे पिक्चर्स उन्होंने जो है बहुत अच्छे गाने, बड़ी आवाज़ सूट करती सी वहीद मुराद ते, अच्छे गुलकार सन, उन्होंने भी डेथ इस साल हुई। अनवर खोखर साहब जी के बारे तुसी सानू की दसोगे इस फिल्म के बारे च? साहब जी अल्ताफ साहब की फिल्म सी, बड़ी अच्छी फिल्म सी। एक माँ बाप के रिश्ते की मुहब्बत जी, बेटा माँ नूं की सलूक करता वे, यानी जो अंजुमन की शादी होंदी है ना अलीजाद नाल, तो ਉਹਦੀ माँ नूं खिच के ना अपने घर नवें घर लाई जाती है कि मैं ਇਹਦੇ ਨਾਲ नहीं रहना है। लेकिन जो ਉਹਦਾ अपना बच्चा ਜਿਹੜਾ ना वो अखीर एंड ते उਦੋਂ नीना नन्ना दिंदा है, फिर उन्हें एहसास होंदा कि मैं गलत किया सी। मौजू बड़ा अच्छा सी, अच्छी फिल्म सी, गाने मशहूर होए सन। गाने कोई सानू दसो जेड़े लुडी हिजमालो पाओ लुडी हिजमालो, बिल्कुल ये बड़ा मशहूर है सी गाना ये। सही नाजरीन 1981 82 83 तक तुहानू हुण तक असी इन्फॉर्मेशन शेयर की है और असी करांगे इश्क की गल, लेकिन वो करांगे वक्फे तो बाद। इत्थे लेने एक छोटा जिहा वक्फा, किधरे नहीं जाना, सिर्फ रहमानी न्यूज़ देखते रहो। अस्सलाम वालेकुम प्यारे दोस्तों, अल्हम्दुलिल्लाह हमने कर दिया आगाज़ कि रहमानी न्यूज़ बनेगा हर दिल की आवाज़। रहमानी न्यूज़ बनाने का मकसद मुख्तलिफ शोबाए ज़िंदगी में मौजूद उन अहबाब की सलाहियतों को उजागर करना है जो मुनासिब प्लेटफार्म ना होने की वजह से पूरी तरह चमक नहीं सकते। आप गुलूकार हैं या फिर न्यूज़ कास्टर, अदाकार हैं या फिर खिलाड़ी, लोग फनकार हैं या फिर नात खां, आप शहर में हैं या फिर गांव में, दूर हैं या फिर नज़दीक, कारोबारी शख्सियत हैं या फिर मजदूर, आप जिस भी शोबा से तल्लुक़ रखते हैं, हमारा काम आपके हुनर को दुनिया के सामने पेश करना है। अल्हम्दुलिल्लाह हमने कर दिया है आगाज़ कि रहमानी न्यूज़ बनेगा हर दिल की आवाज़। अस्सलाम वालेकुम दोस्तों, सुखनवरों, साथियों, आप देख रहे हैं रहमानी न्यूज़ और मैं हूं आपका मेज़बान जान काश्मीरी। प्रोग्राम सुखन सराय के साथ, जिसमें मुल्क भर से शायरात और शोराए कराम अपना कलाम पेश करेंगे। अस्सलाम वालेकुम प्यारे दोस्तों, मैं ਤੁਹਾਡਾ अपना मोहम्मद उमर पहलवान उसमें पागल है। ਤੁਸੀਂ ਵੇਖ ਰਹੇ ਹੋ रहमानी न्यूज़। मैं ਤੁਹਾਡੇ ਵਾਸਤੇ ਲੈ ਕੇ ਆਇਆ ਪਹਿਲਵਾਨਾਂ ਦਾ ਪ੍ਰੋਗਰਾਮ ਤਰੀਕੇ ਸ਼ਾਹ ਜ਼ੋਰਾ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜਾਣ ਸਕੋਗੇ ਪਾਕਿਸਤਾਨ ਦੇ ਨਾਮਵਰ ਪਹਿਲਵਾਨਾਂ ਦੀ ਜ਼ਿੰਦਗੀ ਦੇ ਬਾਰੇ ਵਿੱਚ। नाजरीन वक्फे तो बाद दोबारा तुहाडी खिदमत विच हाज़र हाँ और वक्फे तो पहले जिवें मैं अर्ज़ कीता सी कि वक्फे तो बाद असी इश्क की गल करांगे। 1984 40 फिल्मां रिलीज़ होईयां, शोले और इश्क नचावे गली गली ये सुपर हिट साबित होईयां और असी इश्क नचावे गली गली के बारे च तुहाडे नाल इन्फॉर्मेशन शेयर करांगे। और इस वास्ते कि शार्ट तुहानूं पता है कि अगर हर फिल्म के बारे च असी तुहाडे नाल डिस्कस करांगे, गलबात करांगे तो प्रोग्राम का ड्यूरेशन बहुत ज़्यादा लंबा चौड़ा हो जाएगा। तो इस वास्ते दी शार्ट तुहानूं दसदे फिल्मां टोटल दसने और सुपर हिट जिहड़ी फिल्मां ने उन्हां दे बारे तुहानूं असी शार्ट करके दसने। और इश्क नचावे गली गली 1984 रिलीज़ हुई फिल्म। तो अरशद खोखर साहब को असी पुछने कि ये फिल्म के बारे सानूं दसो, ना तो बड़ा इश्की है और ये भी इश्क ऐसी है कि किस किस्म की फिल्म सी? बहुत अच्छी फिल्म असरन डार साहब ने बनाई। असरन डार साहब ने जिंदगी च 3 फिल्मां उस वक्त उन्होंने 35 के करीब फिल्मां बनाई ने, लेकिन बशीरा, दिल लगी, इश्क नचावे गली गली ये तो उन्होंने कमाल फिल्मां ने ते बहुत चलियां, तीनों बहुत चलियां ने। तो इश्क नचावे गली गली जो रिलीज़ हुई है लोगों का ख्याल से कि अंजुमन नहीं है बिच पहले शो नरम गया ने क्योंकि वो अंजुमन का दौर सी, सुल्ताने दौर सी, अयाज सी, दुर्दाना रहमान सी, लेकिन जूदों के दिन गुजरते गया रश बढ़ता गया, फिर साल पूरा चलती रही है फिल्म। शुरू तो ही जो गाना दुर्दाना ने बोलिया तेनू लखा होन मुबारक चिमटा फड़ के मैं तेनू कीता प्यार वे, अंजुमन ने भुला दिता है। बहुत अच्छा गाना पिक्चर है। फिर वो शायदा मिनी ने गाना बोलिया
ਤੈਨੂੰ ਤੱਕਿਆ ਤੇ ਦਿਲ ਵਿੱਚ ਮੇਰੇ ਪਿਆਰ ਦੀ ਅੱਗ ਬਲ ਪਈ। ਬਹੁਤ ਅੱਛਾ ਉਹਨੇ ਪਿਕਚਰਾਈਜ਼ ਕਰਵਾਇਆ ਸ਼ਾਇਦਾ ਮਿਨੀ ਨੇ। ਉਹ ਆਪਣਾ ਨਾ ਗਾਣੇ ਪਿਕਚਰਾਈਜ਼ ਇਸ ਤਰ੍ਹਾਂ ਕਰਦੀ ਚਿਹਰੇ ਤੋਂ, ਆਪਣੇ ਹੋਂਠਾਂ ਤੋਂ, ਆਪਣੇ ਇੱਕ ਇੱਕ ਐਸਾ ਸੀ ਗਾਣਾ ਪਿਕਚਰਾਈਜ਼ ਕਰਦਾ ਸੀ, ਮਜ਼ਾ ਆਉਂਦਾ ਸੀ। ਜੀ ਬਿਲਕੁਲ। ਬਹੁਤ ਅੱਛਾ ਉਹਨੇ ਗਾਣਾ ਪਿਕਚਰਾਈਜ਼। ਉਸ ਤੋਂ ਇਲਾਵਾ ਜਾਂ ਤੇਰੇ ਵਾਲਾ ਕੰਮ ਹੋ ਗਿਆ, ਇਹੋ ਚਾਹੁੰਦਾ ਸਨ ਤੂੰ ਬੇਈਮਾਨਾ। ਫਿਰ ਮਸੂਦ ਰਾਣਾ ਸਾਹਿਬ ਨੇ ਬੜੀ ਦੇਰ ਬਾਅਦ ਇਸ ਨੇ ਬੜੇ ਅੱਛੇ ਗਾਣੇ ਗਾਏ। ਬਹੁਤ ਅੱਛਾ ਕੰਮ ਅਫਜ਼ਾਲ ਦਾ, ਅਲਤਾਫ ਖਾਨ ਦਾ, ਦੁਤਾਨਾ ਰਹਿਮਾਨ ਤੇ ਅਯਾਜ਼ਾ ਦਾ ਕੰਮ ਹੈ ਹੀ ਸੀ। ਸਭ ਦਾ ਬਹੁਤ ਅੱਛਾ ਕੰਮ ਸੀ। ਅਸਲਮ ਬਰਾੜ ਦੀ ਡਾਇਰੈਕਸ਼ਨ ਬਹੁਤ ਅੱਛੀ ਸੀ। ਬਹੁਤ ਫਿਲਮ ਚੱਲੀ। ਬਿਲਕੁਲ ਇਸ ਤਰ੍ਹਾਂ ਹੀ ਹੈ। ਔਰ ਉਸ ਦੌਰ 'ਚ ਉਸ ਸਨ 'ਚ 1984 'ਚ ਮੌਸੀਕਾਰ ख्वाजा खुर्शीद अनवर साहिब, इकबाल हसन, असलम परवेज़ की डेथ हुई सी। और ख्वाजा खुर्शीद साहब का इस कदर ना सी कि मेरे को अल्फाज नहीं उन्होंने कामयाबी वास्ते, किस कदर कामयाब मौसीकार सन। मजीद असी अरशद खोखर साहब को इन्हों के बारे पूछने हैं। ख्वाजा खुर्शीद अनवर साहब जी अलामा इकबाल साहब के भांजे सन। बहुत पढ़े लिखे PhD वो मौसीकार सन। फिर जो उन्होंने इंतजार का म्यूजिक दिता, कोयल का दिता, जहर इश्क का दिता, झूमर का, घूंघट, कमाल फिल्मां ने। तो हीर रांझा तो इंतहा कर दी उन्होंने ख्वाजा खुर्शीद अनवर साहब ने। बहुत घट उन्होंने फिल्मों के मतलब म्यूजिक दिता, लेकिन कमाल दिता है। आखिर ने फिल्म शीरी फरहाद, हैदर अली, जट मिर्जा वगैरह, मिर्जा जट वगैरह उस उन्होंने नरम गई ने। 1984 में उन्होंने अचानक डेथ हो गई। असलम परवेज़ साहब बड़े अच्छे विलन सन। 55 उन्होंने अपना कैरियर शुरू किया फिल्म कातल तो। फिर वो हीरो चनमाई वगैरह काफ़ी फिल्में जो हीरो आए, जुल्फा वगैरह। लेकिन फिर लोगों उन्होंने मतलब फिल्मों ने फिलाह बनानी शुरू की। फिर वो आ गए विलन सहेली तो उन्होंने अपना दूसरा जन्म शुरू किया विलन का। बहुत अच्छा फिर उन्होंने मतलब इंसान और आदमी, इंसाफ और कानून, तहजीब, बहुत फिल्म है जो ना विलन बने। तो 1984 इकबाल हसन थे वो कट्ठे इलियास कश्मीरी साहब जूरा फिल्म की शूटिंग करके आ रहे सन। अचानक एक्सीडेंट होया। इकबाल हसन ते असलम परवेज़ डेथ हो गई मौके पर ही। इलियास कश्मीरी साहब बच गए तो वो उन्होंने डेथ हो गई। इन्हों की आखिरी फिल्म रिलीज़ हुई 1999 मोहब्बत हो तो ऐसी हो। अच्छा, ये नाज़रीन ऐसी इन्फॉर्मेशन सन जिहड़ा सानू इस तो पहले नहीं सी पता। और इन्हां दी फसादत नाल सानू ही पता चलिया उस दौर का। और 1985 का हुण असी जिक्र करांगे। 1985 गालिबन 39 फिल्म्स यानी कि 39 फिल्मां रिलीज़ होईयां हन, जिहदे विच असी सुपर हिट 3 फिल्मां का जिक्र करांगे। उहदे च फिल्मां शामिल सन धी रानी, मेहंदी, चूड़ियाँ, निकाह, किस्मत और वडेरा वगैरह। चूड़ियाँ, मेहंदी, धी रानी ऐसी 3 फिल्मां हैं जिहदे डायरैक्टर अल्ताफ हुसैन सन और जिहड़े कामयाब डायरैक्टर सन। और इन्हां दे बारे च असी पुछांगे कि अरशद खोखर साहब कोलों कि इन्हां दे बारे सानू दसो किस किस्म दी फिल्मां सन और इन्हां दे सुपर हिट होण दी की वजह सी। म्यूजिक बहुत अच्छा सी, अदाकारी सी बहुत अच्छी। अंजुमन का अरूज सी उस वेले। अंजुमन पीक ते सी, पूरे पीक ते इन्हां फिल्मां सारियां फिल्मां अंजुमन सी। मेहंदी च भी, वडेरा च भी, किस्मत विच भी। वो दौर ही अंजुमन दा सी ना। असी तो गाने 90 बहुत तक अच्छे। सुफने च वेखी एक रात नाल बरसात बरसात, वाह बहुत अच्छा गाना पिक्चर। उस गाने ने फिल्म में हिट कराया चूड़ियां नूं। फिर वो चूड़ियां दे पहला गाना सी अपना जमुर्द बेगम दा, वंगा लाल पिलियां तू भांदे वे खुली छुट्टी मेरे वालों। कमाल गाना सी। निकाह के गाने बहुत अच्छे सन। हाय बाऊ जी गड़बड़ हो गई है, बहुत अच्छे गाने सन। असल गल है कि वो फिल्मां चली अंजुमन सिर ते ने। धी रानी सी ओदा मतलब यूसुफ खान साहब का बड़ा अच्छा काम सी। अंजुमन का तो है अली जाज का बहुत अच्छा काम सी। बहुत मुमताज़ साहब के, नूर जहां का भी बड़ा कंट्रीब्यूशन सी इन्हां फिल्मां च। उन्हां दे गाने सारे सुपर हिट। उन्हां दी आवाज़ और अंजुमन दी परफॉर्मेंस जबरदस्त। तक वे बदामी नैना वालिया जिन्नी बारी देखी है वो मतलब ना कमाल गाना सी। बिल्कुल सही। निकाह के बारे निकाह का जिक्र हो गया। निकाह भी बड़ी अलीजाद नन्ना की फिल्म सी, बहुत अच्छी फिल्म थी। बहुत अंजुमन ने मतलब गोरी का भी गाना सी एक फुर्सत मिले बुला लिया कर, दुनिया के गम बुला लिया कर, बहुत चली सी। निकाह भी। वडेरा सी एक फिल्म वडेरा दाऊद भट्ट साहब बहुत अच्छे डायरेक्टर ने, दोस्त ने मेरे। टेलीफोन अक्सर मतलब मैंने गाइड करते रहते हैं। बहुत मैं मशहूर हाँ दाऊद भट्ट साहब। वडेरा का टाइटल रोल किदा सी? वडेरा सी या कि किस किस्म का नाम सी? वडेरा का टाइटल रोल मुस्तफा अकराई साहब ने किया। अच्छा। वो दाऊद भट्ट साहब का कोई सुल्तान राई साहब ने इस फिल्म थोड़ा इखलाफ होया। उन्हें सुल्तान राई साहब को कट के दे गुलाम मोहिउद्दीन इस फिल्म कास्ट किया। गुलाम मोहिउद्दीन साहब ने कमाल काम किया, बहुत अच्छा काम है। जो
ਮੁਸਤਫਾ ਕਰਾਈ ਦੇ ਘਰ ਜਾਂਦੇ ਨੇ ਤੇ ਜਾ ਕੇ ਘੋੜੇ ਸਮੇਤ ਆਉਂਦੇ ਨੇ। ਮੁਸਤਫਾ ਕਰਾਈ ਨਾਲ ਡਾਇਲੌਗ ਬੋਲਦੇ ਨੇ, ਅੱਜ ਤੂੰ ਮੈਨੂੰ ਵਡੇਰਾ ਨਹੀਂ ਕੋਈ ਲੁਟੇਰਾ ਲੱਗਾ। ਕਮਾਲ ਦੇ ਡਾਇਲੌਗ ਸਨ, ਫਿਲਮ ਕਮਾਲ ਦੀ, ਮਿਊਜ਼ਿਕ ਤੇ ਕਮਾਲ ਸੀ। ਯਾਰ ਡਾਡੀ ਅੱਗ ਇਸ਼ਕ ਨੇ ਲਾਈ ਹੈ, ਬਹੁਤ ਪਾਪੂਲਰ ਹੈ। ਸਾਡਾ ਕੀ ਹੈ, ਅੱਲਾ ਹੀ ਅੱਲਾ, ਇਹ ਸਭ ਤੋਂ ਜ਼ਰਾ ਬੜਾ ਜ਼ਬਰਦਸਤ ਗਾਣਾ ਸੀ। ਕੁੜੀਓ ਨੀ ਸੌਣ ਦਾ ਮਹੀਨਾ, ਤੋਬਾ ਤੋਬਾ ਨੀ। ਗਾਣੇ ਦੇ ਬਾਰੇ ਚ ਅਸੀਂ ਅਨਵਰ ਖੋਖਰ ਸਾਹਿਬ ਕੋਲ ਪੁੱਛਾਂਗੇ। ਇਹਨਾਂ ਦੇ ਗਾਣਿਆਂ ਦੇ ਹਵਾਲਿਆਂ ਤੁਸੀਂ ਦੱਸੋ, ਬੜੇ ਮਸ਼ਹੂਰ ਗਾਣੇ ਸਨ। ਗਾਣੇ ਦਰਸ਼ਕ ਨੇ ਭਾਣੇ ਇਸ ਸਾਲ ਮਹਿੰਦੀ ਫਿਲਮ ਜਿਹੜੀ ਸੀ ਨਾ ਰਾਠ ਸਾਹਿਬ, ਉਹ ਬੜੀ ਅੱਛੀ ਫਿਲਮ ਸੀ ਇਸ ਲਿਹਾਜ਼ ਨਾਲ ਕਿ ਸਾਰੇ ਅਦਾਕਾਰਾਂ ਨੇ ਅੱਛਾ ਕੰਮ ਕੀਤਾ ਹੈ। ਫਿਲਮ ਦੇ ਗਾਣੇ ਬੜੇ ਅੱਛੇ ਨੇ। ਇਹ ਅਲਤਾਫ ਹੁਸੈਨ ਨੇ ਜਿਹੜਾ ਉਹਦੇ 'ਚ ਸਭ ਨੂੰ ਅੱਛਾ ਕੰਮ ਮੈਨੂੰ ਲੱਗਾ ਨਾ ਫਿਲਮ ਵਿੱਚ, ਇਹ ਗਾਣੇ ਦੀ ਨਕਾਰਾ ਅੱਜ ਵੱਜ ਗਿਆ ਹਾਏ ਪਿਆਰ ਦਾ। ਉਹ ਗਾਣੇ ਨੂੰ, ਇੱਕ ਗਾਣੇ ਨੂੰ ਦੋ ਹੀਰਾਂ ਦੇ ਅਲੱਗ-ਅਲੱਗ ਪਿਕਚਰਾਈਜ਼ ਕੀਤਾ ਹੋਵੇ। ਅੱਛਾ, ਇਹ ਬੜਾ ਉਹਦੀ ਕੀ ਵਜ੍ਹਾ, ਇਹਦੀ ਕੀ ਬਹੁਤ ਵਜ੍ਹਾ ਘੱਟ ਇਹ ਫਿਲਮ ਮਸਲਨ ਫਿਲਮ ਲੱਗੀ ਅਮਜਰਾ ਨੇ ਬਣਾਈ ਵਿਛੜੇ ਰਾਮੇ ਲਈ, ਉਹਦਾ ਹੀ ਗਾਣਾ ਵੇਖਿਆ। ਇੱਕ ਗਾਣੇ ਨੂੰ ਮਤਲਬ ਨਾ ਛੇੜ ਬਹੁ ਪੀੜ ਕਰਿੰਦੇ ਨਾਜ਼ੁਕ ਬੰਦੇ, ਇੱਕ ਪਾਸੇ ਜ਼ਮਰਤ ਤੇ ਯੂਸਫ ਹੁੰਦੇ ਨੇ, ਇੱਕ ਪਾਸੇ ਅਜਾਜ਼ ਤੇ ਫਿਰਦੌਸ ਹੁੰਦੇ ਨੇ। ਉਸ ਤੋਂ ਬਾਅਦ ਫਿਲਮ ਆਈ ਬਦਮਾਸ਼ ਪੁੱਤਰ, ਉਹਦੇ ਵਿੱਚ ਇਹ ਵੀ ਗਾਣਾ ਜਿਹੜਾ ਇੱਕ ਗਾਣੇ ਨੂੰ ਨਾ ਇੱਕੋ ਵਕਤ ਵਿੱਚ ਦੋ ਹੀਰਾਂ ਮੁਖਤਲਿਫ ਪਿਕਚਰਾਈਜ਼ ਹੋਇਆ ਹੀਰੋ ਦੇ ਨਾਲ। ਇਕਬਾਲ ਹਸਨ ਦੇ ਨਾਲ ਅਲੀਆ ਹੁੰਦੀ ਹੈ, ਔਰੰਗਜ਼ੇਬ ਦੇ ਨਾਲ ਮੁਮਤਾਜ਼ ਹੁੰਦੀ ਹੈ। ਫਿਰ ਫਿਲਮ ਬਣੀ ਸਸੁਰਾਲ ਚਲੋ, ਉਹਦੇ ਕਜਲੇ ਦੀ ਸ਼ਾਹੀ ਵਿੱਚ ਸਜਣਾ, ਪਲਕਾਂ ਦਾ ਕਲਮ ਭਿਗੋ ਕੇ, ਉਹ ਵੀ ਆਲੀਆ ਤੇ ਸੌਰੀ ਮੁਸਰਤ ਸ਼ਹੀਨ ਤੇ ਨੰਨਾ ਹੁੰਦੇ ਨੇ। 1983 ਵਾਲੀ ਫਿਲਮ ਸਸੁਰਾਲ ਤੇ ਉਸ ਤੋਂ ਬਾਅਦ ਅਲੀਜਾਜ਼ ਤੇ ਮੁਮਤਾਜ਼, ਤੇ ਇਹਦੇ ਚ ਲੱਗਾ ਨਾ ਇਹ ਗਾਣਾ ਨਕਾਰਾ ਅੱਜ ਵੱਜ ਗਿਆ ਪਿਆਰ ਦਾ। ਇਹ ਅੰਜਮਨ ਤੇ ਹੁੰਦਾ ਹੈ ਨਾ, ਜਵੇਦ ਸ਼ੇਖ ਹੁੰਦੇ ਨੇ, ਉਦੋਂ ਮੁਮਤਾਜ਼ ਤੇ ਜਵੇਦ ਸ਼ੇਖ ਹੁੰਦੇ ਨੇ। ਬਹੁਤ ਅੱਛਾ, ਮੈਨੂੰ ਤੇ ਚੀਜ਼ ਜਿਹੜੀਆਂ ਬੜੀ ਅੱਛੀ ਲੱਗੀ, ਘੱਟ ਨਜ਼ਰ ਆਉਂਦੀ ਫਿਲਮਾਂ ਵਿੱਚ, ਬਾਕੀ ਹਰ ਲਿਹਾਜ਼ ਫਿਲਮ ਅੱਛੀ ਸੀ। ਮਜ਼ੀਦ ਔਰ ਦੂਸਰੀ ਗੱਲ ਇਹ ਕਿ ਫਿਲਮ ਦੋ ਮੁਟਿਆਰਾਂ ਇਸ ਤੋਂ ਪਹਿਲਾਂ ਬਣ ਚੁੱਕੀ ਸੀ, ਸਹੇਲੀਆਂ ਦੇ ਮੌਜੂ ਤੇ, ਉਹ ਵੈਗਡਾਰ ਨੇ ਬਣਾਈ ਸੀ, ਉਹ ਵੀ ਇਹੋ ਹੀ ਮੌਜੂ ਸੀ। ਲੇਕਿਨ ਇਹ ਫਿਲਮ ਜਿਹੜੀ ਨਾ, ਇਹਦਾ ਤਾਂ ਜਵਾਬ ਹੀ ਨਹੀਂ ਹੈ ਜੀ। ਫਿਲਮ ਤੇ ਉਹ ਵੀ ਅੱਛੀ ਸੀ, ਇਹ ਫਿਲਮ ਬਹੁਤ ਅੱਛੀ ਸੀ। ਇੰਡੀਆ ਨੇ ਬਣਾਈ ਤੋਹਫਾ, ਇਸੇ ਮੌਜੂਦ ਸਹੇਲੀਆਂ ਦੇ ਮੌਜੂਦ ਸਹੇਲੀ ਪਾਕਿਸਤਾਨ ਦੀ ਫਿਲਮ, ਪਾਕਿਸਤਾਨੀ ਐਸਐਮ ਯੂਸਫ ਸਾਹਿਬ ਬਣਾਈ, ਉਹ ਵੀ ਇਸੇ ਮੌਜੂਦ ਤੇ ਸੀ। ਬਹਰਾਲ ਮਹਿੰਦੀ ਅਲਤਾਫ ਸਾਹਿਬ ਦੀ ਬਹੁਤ ਅੱਛੀ ਫਿਲਮ ਸੀ। ਮਹਿੰਦੀ ਦਾ ਇੱਕ ਹੋਰ ਗਾਣਾ ਹੈ, ਦੇ ਵੇਖ ਮੈਂ ਮਹਿੰਦੀ ਲੈ ਕੇ ਆ ਗਈ, ਉਹ ਬੜਾ ਅੱਛਾ ਗਾਣਾ, ਬੜਾ ਸੁਣੇ ਤੇ ਬੜਾ ਅੱਛਾ ਲੱਗਦਾ ਵੇ। ਔਰ ਇੰਡੀਆ ਨੇ ਪਾਕਿਸਤਾਨ ਦੀ ਕਾਫੀ ਤਕਲੀਦ ਕੀਤੀ ਫਿਲਮਾਂ ਦੀ, ਲੇਕਿਨ ਉਹ ਪਾਕਿਸਤਾਨੀ ਫਿਲਮਾਂ ਦੀ ਗਰਦ ਨੂੰ ਵੀ ਨਹੀਂ ਛੂ ਸਕੇ। ਇਹਨਾਂ ਦੇ ਬੈਸਟ ਪਰਫਾਰਮਰ ਅਦਾਕਾਰ, ਲੈਜੈਂਡ ਅਦਾਕਾਰ, ਲੇਕਿਨ ਉਹ ਚੀਜ਼ ਨਹੀਂ ਹੈ ਉਹਨਾਂ ਅਦਾਕਾਰਾਂ 'ਚ, ਭਾਰਤ ਦੇ ਅਦਾਕਾਰਾਂ ਜੋ ਪਾਕਿਸਤਾਨੀ ਬੈਸਟ ਪਰਫਾਰਮਰ। 85 'ਚ ਜਿੰਨੀਆਂ ਫਿਲਮਾਂ ਪੰਜਾਬੀ ਆਈਆਂ ਨੇ ਬਹੁਤ ਚੱਲੀਆਂ ਨੇ, ਬਹੁਤ ਕਾਮਯਾਬ ਫਿਲਮਾਂ ਚੱਲੀਆਂ ਨੇ। ਵਡੇਰਾ ਫਿਲਮ ਦਾ ਤੋਂ ਪੁੱਛਿਆ, ਵਡੇਰਾ ਆਪਣਾ ਦਾਊਦ ਭੱਟ ਸਾਹਿਬ ਨੇ ਕਾਫੀ 20 ਦੇ ਕਰੀਬ ਫਿਲਮਾਂ ਬਣਾਈਆਂ ਨੇ। ਡੰਕਾ ਬਹੁਤ ਜੇਲਰ ਤੇ ਕੈਦੀ, ਲੇਕਿਨ ਜੋ ਵਡੇਰਾ ਨੇ ਕਾਮਯਾਬੀ ਹਾਸਲ ਕੀਤੀ ਹੈ ਨਾ, ਉਹ ਕਿਸੇ ਨੇ ਕੀਤੀ। ਵਡੇਰਾ ਵਡੇਰਾ ਹੀ ਸੀ। ਬਿਲਕੁਲ ਸੀ, ਕਿਉਂਕਿ ਤਜਰਬਾ ਉਮਲਨ ਹੁੰਦਾ। ਜੋ ਵਡੇਰਾ ਸੀ ਉਹ ਵਡੇਰਾ ਹੀ ਸੀ, ਵਡੇਰਾ ਤਜਰਬਾਤ ਦੇ ਨਾਲ ਵਡੇਰਾ ਹੋਇਆ ਸੀ ਨਾ, ਤੇ ਉਹਦੇ ਜਿਹੇ ਇਨਸਾਨੀ ਕੋਈ ਵੀ ਨਹੀਂ। ਨਾਜ਼ਰੀਨ, ਅੱਜ ਦੇ ਪ੍ਰੋਗਰਾਮ ਦਾ ਵੇਲਾ ਖਤਮ ਹੋ ਗਿਆ ਔਰ ਅਗਲੇ ਪ੍ਰੋਗਰਾਮ ਵਿੱਚ ਦੁਬਾਰਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ ਇਨਸ਼ਾਅੱਲਾ। ਤੇ ਇੱਕ ਅੱਜ ਤੁਹਾਡੀ ਖਿਦਮਤ ਵਿੱਚ ਇੱਕ ਬੜੀ ਅੱਛਾ ਕਲਾਮ ਹੈ, ਉਹ ਮੈਂ ਚਾਹੁੰਦਾ ਹਾਂ ਕਿ ਮੈਂ ਪੇਸ਼ ਕਰਾਂ। ਉਮੀਦ ਹੈ ਕਿ ਤੁਹਾਨੂੰ ਅੱਛਾ ਲੱਗੇਗਾ। ਜਿਸ ਦਿਲ ਵਿੱਚ ਸੱਜਣ ਵਸ ਜਾਈਏ, ਜਿਸ ਦਿਲ ਵਿੱਚ ਸੱਜਣ ਵਸ ਜਾਈਏ, ਉਸ ਦਿਲ ਤੇ ਜ਼ੁਲਮ ਕਮਾਈ ਦਾ ਨਹੀਂ। ਜਦੋਂ ਪਿਆਰ ਕਿਸੇ ਨਾਲ ਪਾ ਲਈਏ, ਉਹਨੂੰ ਕੱਲਿਆਂ ਛੱਡ ਕੇ ਜਾਈਦਾ ਨਹੀਂ। ਜਦੋਂ ਪਿਆਰ ਕਿਸੇ ਨਾਲ ਪਾ ਲਈਏ, ਉਹਨੂੰ ਕੱਲਿਆਂ ਛੱਡ ਕੇ ਜਾਈਦਾ ਨਹੀਂ। ਤੈਨੂੰ ਕੀ ਦੱਸਾਂ ਤੂੰ ਜਾਣਦਾ ਨਹੀਂ, ਤੈਨੂੰ ਕੀ ਦੱਸਾਂ ਤੂੰ ਜਾਣਦਾ ਨਹੀਂ। ਇਹ ਪਿਆਰ ਦੀ ਗੱਲ ਫਰੀਦਾ, ਜਿਹੜਾ ਜ਼ਖਮ ਦਿਲਬਰ ਯਾਰ ਢੇਵੇ, ਜਿਹੜਾ ਜ਼ਖਮ ਦਿਲਬਰ ਯਾਰ ਢੇਵੇ, ਉਸ ਜ਼ਖਮ ਤੇ ਮਰਹਮ ਲਾਈਦਾ ਨਹੀਂ। ਤੇ ਨਾਜ਼ਰੀਨ, ਇਹਦੇ ਨਾਲ ਆਪਣੇ ਮੇਜ਼ਬਾਨ ਅਕਰਮ ਰਾਠ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਫਿਰ ਇਨਸ਼ਾਅੱਲਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ। ਉਨੀ ਦੇਰ ਤੱਕ ਇਜਾਜ਼ਤ ਦਿਓ। ਰੱਬ ਰਾਖਾ।